विद्या और मेरी फुफी की सहेली सी। गैंदी खतरानी हिंदू होंदी सी। साडे स्कूल दे जिहड़े टीचर सी मास्टर संतरा सिन्नी पिन्नी पंजाब दी धरती ते देसां विदेसां च वसदे पंजाबी प्यारिਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸਾਕਿਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਅਮਰਤਾ ਪ੍ਰੀਤਮ ਹੁਰੀ ਕਹਿੰਦੇ ਨੇ ਕਿ ਕਹਾਣੀ ਦੇਸ ਪੰਜਾਬ ਦੀ ਪੱਥਰ ਦੇ ਰਵਾ। ਮਿੱਤਰੋ ਪਿਆਰਿਓ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 7 ਤੋਂ 8 ਦਹਾਕੇ ਅਸੀਂ ਪਿੱਛੇ ਜਾਈਏ ਤੇ ਸਾਨੂੰ ਦੇਸ ਪੰਜਾਬ ਦੀ ਵੰਡ ਨਜ਼ਰ ਆਉਂਦੀ ਹੈ, ਔਰ ਐਸੀ ਵੰਡ ਨਜ਼ਰ ਆਉਂਦੀ ਹੈ ਕਿ ਜਿਸ ਦੀ ਪੀੜ ਨੂੰ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਆਪਣੇ ਜੁੱਸਿਆਂ ਉੱਤੇ ਹੰਢਾਇਆ। ਪਰ ਪਤਾ ਨਹੀਂ ਉਹ ਕੈਸੀ ਪੀੜ ਸੀ, ਉਹਦੇ ਨਾਲ ਸਾਡੇ ਵੀ ਮੋਰ ਦਰਦ ਕਰਦੇ ਨੇ। ਦੇਸ਼ ਪੰਜਾਬ ਦੀ ਵੰਡ ਦੇ ਇੱਕ ਵਿਟਨੈਸ ਸਾਡੇ ਨਾਲ ਮੌਜੂਦ ਨੇ, ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਉਹਨਾਂ ਦੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਸਭ ਦੇ ਰੂਬਰੂ ਕਰਨੇ ਆ। अस्सलाम वालेकुम। वालेकुम अस्सलाम। बुजुर्गो की हाल है ਤੁਹਾਡਾ? खैरियत। और कितना सेहत पिता? अल्लाह का फजल शुक्र। नाम की है ਤੁਹਾਡਾ? प्रोफेसर सलाहुद्दीन। प्रोफेसर सलाहुद्दीन। और एजुकेशन ਦੇ ਵਿੱਚ ਵੀ ਮਾਸ਼ਾਅੱਲਾ ਬੜਾ ਵੱਡਾ ਨਾਮ ਹੈ ਇਹਨਾਂ ਦਾ। ਆਪਣਾ ਕਾਲਜ ਵੀ ਹੈ ਸੀ ਹਾਫਜ਼ਾਬਾਦ ਜ਼ਿਲ੍ਹਾ ਦੇ ਵਿੱਚ। ਤੇ ਜਦੋਂ ਦੇਸ਼ ਪੰਜਾਬ ਦੀ ਵੰਡ ਹੋਈ ਹੈ, ਕਿੰਨੇ ਵਰੇ ਉਮਰ ਸੀ ਤੁਹਾਡੀ ਉਸ ਵੇਲੇ? मेरी उस वक्त 7.5 साल उम्र सी। अच्छा। और मैं दूसरी जमात च पढ़ता सी। माशाअल्लाह। अच्छा, स्कूल भी ਜਾਂਦੇ ਸੀ? हाँ। ਤੇ ਪਿੱਛੇ ਇਲਾਕਾ ਕਿਹੜਾ ਸੀ ਆਪਣਾ? साडा पिंड सी मानक माजरा। अच्छा। और साडे कोल सी एक पिंड न्यू उत्थे प्राइमरी स्कूल सी, उत्थे सी पढ़न जाते सी। ਇਹ ਤੁਹਾਡੇ ਪਿੰਡ ਤੋਂ ਕਿੰਨਾ ਹਟਵਾ ਸੀ? कोई 1.5 मील होएगा। ਤੇ ਤੁਰ ਕੇ ਜਾਂਦੇ ਹੋਗੇ हाँ, ਨਾ? पैदल जाईदा। अच्छा। ਤੇ ਰਸਤੇ 'ਚ ਹਰਨੀਆਂ ਦਾ ਕਤਾਰਾਂ ਮਿਲਦੀਆਂ ਸੀ। ਅੱਛਾ। ਜਿਹੜੀਆਂ ਅੱਗੇ ਜਾ ਕੇ ਲੋਕਾਂ ਦੀਆਂ ਫਸਲਾਂ ਚਰਨ ਦੇ ਕੋਸ਼ਿਸ਼ ਕਰ। ਅੱਛਾ। ਉਸ ਵੇਲੇ ਯਾਦ ਹੈ ਕਿ ਉਹ ਵਕਤ ਜਿਹੜਾ ਸਾਡੇ ਸਕੂਲ ਦੇ ਜਿਹੜੇ ਟੀਚਰ ਸੀ ਮਾਸਟਰ ਸੰਤਰਾ, ਉਹ ਮੇਰੇ ਵਾਲਿਦ ਦੇ ਵੀ ਟੀਚਰ ਸੀਗੇ। ਮੇਰੇ ਵਾਲਿਦ ਦਾ ਨਾਮ ਮੁਹੰਮਦ ਅਹਿਮਦ ਖਾਨ। ਅੱਛਾ। ਔਰ ਉਹ ਮਹਿਕਮਾ ਨਹਿਰ ਦੇ ਵਿੱਚ ਸਬ ਇੰਜੀਨੀਅਰ ਸਨ। ਚੜ੍ਹਦੇ ਪੰਜਾਬ ਚ? ਚੜ੍ਹਦੇ ਪੰਜਾਬ। ਅੱਛਾ। ਹਾਂ। ਲੇਕਿਨ ਜਿਸ ਵੇਲੇ ਵੰਡ ਹੋਈ ਹੈ, ਹਾਂਜੀ, ਅਸੀਂ ਤੇ ਆਪਣੇ ਪਿੰਡ 'ਚ ਹੀ ਸਾਂ। ਅੱਛਾ। ਤੇ ਉਹਨਾਂ ਦਾ ਜਿਹੜੀ ਤੈਨਾਤੀ ਹੈ, ਪੋਸਟਿੰਗ ਹੈ, ਹਾਂਜੀ, ਉਹ ਲਾਹੌਰ ਵਿੱਚ ਸੀ। ਅੱਛਾ। ਚੁਨਾਚੇ ਅਸੀਂ ਆਪਣੇ ਚਾਚੇ ਦੇ ਨਾਲ ਆਏ। ਸਹੀ। ਤੇ ਤੁਹਾਡੇ ਪਿੰਡ ਦੇ ਆਲ ਦੁਆਲ ਕਿਹੜੇ ਪਿੰਡ ਸਨ? ਸਾਡੇ ਪਿੰਡ ਦੇ ਆਲੇ ਦੁਆਲੇ ਨਿਊ ਆ, ਅੱਛਾ, ਅਲੀਪੁਰ, ਹਾਂਜੀ, ਭਾਦਲਾ, ਅੱਛਾ, ਇਹ ਪਿੰਡ ਸਨ। ਮੰਡੀ ਗੋਬਿੰਦਗੜ੍ਹ। ਅੱਛਾ, ਹਾਂਜੀ। ਉਹ ਰੇਲਵੇ ਸਟੇਸ਼ਨ ਵੀ ਸੀ। ਉੱਥੋਂ ਜਾ ਕੇ ਰੇਲ ਵਿੱਚ ਬੈਠਦੇ ਸਨ। ਅੱਛਾ। ਹਾਂ। ਤੇ ਉਹ ਰੇਲ ਮਤਲਬ ਕਿ ਫਿਰ ਪੂਰੇ ਸਿੰਧ ਪੰਜਾਬ ਦੇ ਵਿੱਚ ਸਾਰੀ ਫੈਲ ਜਾਂਦੀ ਹੋਏਗੀ? ਫੈਲ ਜਾਂਦੀ ਸੀ, ਲੁਧਿਆਣੇ ਨੂੰ ਜਾਂਦੀ ਸੀ, ਫਿਰ ਉਹ ਲਾਹੌਰ। ਤਾਂ ਸਟੇਸ਼ਨ ਦਾ ਕੀ ਨਾਮ ਸੀ? ਮੰਡੀ ਗੋਬਿੰਦਗੜ੍ਹ। ਮੰਡੀ ਗੋਬਿੰਦਗੜ੍ਹ। ਤੇ ਤੁਹਾਡੀ ਤਹਿਸੀਲ ਕਿਹੜੀ ਸੀ? ਤਹਿਸੀਲ ਸਮਰਾਲਾ, ਜ਼ਿਲ੍ਹਾ ਸਾਡਾ ਸੀ ਲੁਧਿਆਣਾ। ਲੁਧਿਆਣਾ। ਨਾਨਕਾ ਪਿੰਡ ਸੀ ਸਰਾਣਾ। ਅੱਛਾ। ਔਰ ਜ਼ਿਲ੍ਹਾ ਅੰਬਾਲੇ। ਜ਼ਿਲ੍ਹਾ ਅੰਬਾਲਾ। ਲੋ ਜੀ, ਲੁਧਿਆਣਾ ਤੋਂ ਅਗਰ ਕੋਈ ਸਾਨੂੰ ਦੋਸਤ ਵੇਖ ਰਿਹਾ ਹੋਵੇ ਤੇ ਜਿਹੜੇ ਪਿੰਡਾਂ ਦੇ ਨਾਮ ਬਜ਼ੁਰਗਾਂ ਨੇ ਲਏ ਨੇ, ਉਸ ਪਿੰਡ ਤੋਂ ਕੋਈ ਸਾਨੂੰ ਦੋਸਤ ਵੇਖ ਰਿਹਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਸਾਨੂੰ ਆ ਕੇ ਜ਼ਰੂਰ ਦੱਸੇ। ਤੁਹਾਡੇ ਪਿੰਡ ਦੇ ਵਿੱਚ ਪੱਤੀਆਂ ਕਿੰਨੀਆਂ ਸਨ? ਪੱਤੀਆਂ ਸਾਡੀਆਂ ਹੈ ਸਨ 2। ਅੱਛਾ। ਇੱਕ ਪੱਤੀ ਦੇ ਨੰਬਰਦਾਰ ਮੇਰੇ ਦਾਦਾ ਜੀ ਸਨ। ਅੱਛਾ। ਚੌਧਰੀ ਨਿਜ਼ਾਮੁੱਦੀਨ। ਅੱਛਾ। ਤੇ ਨਾਨਕੇ ਮੇਰੇ ਸਰਾਣੇ ਸਨ। ਉਹ ਮੇਰੇ ਨਾਨਾ ਵੀ ਜਿਹੜੇ ਨੇ, ਹਾਂਜੀ, ਪਿੰਡ ਦੇ ਲੰਬੜਦਾਰ ਸਨ। ਔਰ ਮੇਰੀ ਪੈਦਾਇਸ਼ ਕਿਉਂਕਿ ਮੈਂ ਵੱਡਾ ਬੱਚਾ ਸਾਂ, ਹਾਂਜੀ, ਉਹ ਨਨਿਹਾਲ 'ਚ ਹੀ ਹੋਈ। ਸਹੀ। ਬਾਕੀ ਸਾਡੀ ਜ਼ਿਆਦਾ ਰਿਸ਼ਤੇਦਾਰੀਆਂ ਘੇਲ ਸਰਦਾਰਾਂ ਦੇ ਵਿੱਚ ਸਨ। 2 ਮੇਰੀਆਂ ਫੁੱਫੀਆਂ ਉੱਥੇ ਵਿਆਹੀਆਂ ਹੋਈਆਂ ਸਨ। ਅੱਛਾ। ਔਰ ਇੱਕ ਚਾਚਾ ਉੱਥੇ ਵਿਆਹਿਆ ਸੀ। ਸਹੀ। ਫਿਰ ਇੱਧਰ ਆ ਕੇ ਮੇਰੀ ਸ਼ਾਦੀ ਵੀ ਉਸੇ ਪਿੰਡ ਤੋਂ ਆਉਣ ਵਾਲੇ ਜਿਹੜੇ ਕਿ ਇਹ ਸਰਦਾਰ ਨੇ, ਸਰਦਾਰ ਮੁਸ਼ਤਾਕ ਅਹਿਮਦ, ਉਹਨਾਂ ਦੀ ਬੇਟੀ ਨਾਲ ਮੇਰੀ। ਅੱਛਾ। ਅੱਛਾ। ਤੁਹਾਡੇ ਪਿੰਡ ਦੇ ਵਿੱਚ ਸਵਾਏ ਸਿਰਫ ਮੁਸਲਮਾਨ ਹੀ ਰਹਿੰਦੇ ਸਨ ਜਾਂ ਕੋਈ ਹੋਰ ਲੋਕ ਵੀ ਰਹਿੰਦੇ ਸਨ, ਹੋਰ ਧਰਮਾਂ ਦੇ, ਹਿੰਦੂ, ਸਿੱਖ ਜਾਂ ਕੋਈ? ਉੱਥੇ ਬਾਕੀ ਯਾਨੀ ਅਸੀਂ ਗੁੱਜਰ ਬਰਾਦਰੀ ਹੈ। ਅੱਛਾ। ਉਹਨਾਂ 'ਚ ਤੇ ਕੋਈ ਨਹੀਂ ਸੀ ਹਿੰਦੂ। ਅੱਛਾ। ਬਾਕੀ ਇੱਕ ਹਿੰਦੀ ਗੈਂਦੀ ਖਤਰਾਨੀ ਹਿੰਦੂ ਹੁੰਦੀ ਸੀ। ਅੱਛਾ।
ਉਸ ਦੀ ਦੁਕਾਨ ਸੀ। ਅੱਛਾ ਉੱਥੋਂ ਜਾ ਕੇ ਅਸੀਂ ਸੌਦਾ ਖਰੀਦ ਕੇ ਬੱਚੇ ਲੈ ਕੇ ਆਉਂਦੇ ਸਨ। ਬਾਕੀ ਸਾਡਾ ਪਿੰਡ ਹੈ ਜਿਹੜਾ ਉਹ ਸਾਰੇ ਮੁਸਲਮਾਨ ਸਨ। ਨਾਈ, ਮੋਚੀ, ਤੇਲੀ ਸਭ ਮੁਸਲਮਾਨ ਸਨ। ਸਹੀ। ਹਿੰਦੂ ਤੇ ਸਿੱਖ ਹੈ ਸੀ ਤੁਹਾਡੇ ਪਿੰਡ? ਨਹੀਂ ਕੋਈ। ਅੱਛਾ, ਸਿਰਫ ਇੱਕ ਹਿੰਦੂਆਂ ਦੀ ਦੁਕਾਨ ਸੀ ਬਸ? ਹਾਂ, ਗੈਂਦੀ ਖਤਰਾਣੀ ਦੀ ਦੁਕਾਨ ਸੀ। ਅੱਛਾ ਅੱਛਾ, ਗਿਆਨੀ ਖਤਰਾਣੀ ਦੀ ਦੁਕਾਨ ਸੀ। ਹਾਂ। ਤੇ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਅਸੀਂ ਹੁਣ ਉੱਠ ਕੇ ਜਾਣਾ ਵਾ ਚੜ੍ਹਦੇ ਤੋਂ ਲਹਿੰਦੇ ਵੱਲ? ਉਹ ਇਹ ਵੇ ਕਿ ਅਸੀਂ ਰੌਲਾ ਤੇ ਸੁਣਦੇ ਸਾਂ ਹਾਂਜੀ। ਕਿ ਬਈ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਵੀ ਵੱਢ ਟੁੱਕ ਸ਼ੁਰੂ ਹੋ ਗਈ ਹਾਂਜੀ। ਹਿੰਦੂਆਂ ਦੀ, ਸਿੱਖਾਂ ਦੀ, ਤੇ ਉਹਦਾ ਨਤੀਜਾ ਹੈ ਕਿ ਸਾਡੇ ਵੱਲ ਵੀ ਸ਼ੁਰੂ ਹੋ ਰਹੀ ਹੈ। ਤੇ ਇੱਕ ਦਿਨ ਸ਼ਾਮ ਦੇ ਵਕਤ ਮੇਰੇ ਚਾਚਾ ਜੀ ਦਾ ਸਾਲਾ ਸੀ ਸਰਦਾਰ ਨਿਆਜ਼ ਅਹਿਮਦ, ਅੱਛਾ। ਉਹ ਆਏ ਸਾਡੇ ਪਿੰਡ। ਸਹੀ। ਬੰਦੂਕ ਵੀ ਸੀ ਉਹਨਾਂ ਦੇ ਕੋਲ ਅੱਛਾ। ਔਰ ਘੋੜੀ ਉੱਤੇ ਉਹ ਆਏ। ਉਹਨਾਂ ਨੇ ਕਿਹਾ ਚਲੋ ਬਈ ਤੁਸੀਂ ਸਾਰੇ ਸਾਡੇ ਪਿੰਡ ਘੇਲ ਚ ਚਲੋ। ਸਹੀ। ਚਨਾਚੇ ਅਸੀਂ ਰਾਤ ਨੂੰ ਉੱਥੋਂ ਉੱਠ ਪਏ। ਅੱਛਾ। ਔਰ ਇੱਕ ਟਾਂਗਾ ਹੁੰਦਾ ਸੀ ਸਾਡੇ ਪਿੰਡ 'ਚ, ਉਸ ਟਾਂਗੇ 'ਚ ਵਾਲਤਾ ਔਰ ਫੁੱਫੀ ਉਹ ਬੈਠ ਗਏ। ਅੱਛਾ। ਬਾਕੀ ਛੋਟੇ ਬੱਚੇ ਉਹਦੇ ਆਪਣਾ ਸ਼ੇਰਦੀਨ ਨਾਂ ਸੀ ਉਸਦਾ, ਜਿਹੜਾ ਤਾਂਗਾ ਚਲਾਉਂਦਾ ਸੀ? ਹਾਂ, ਉਹ ਪੁਰਾਣਾ ਫੌਜੀ ਸੀ। ਅੱਛਾ। ਜੰਗੇ ਅਜ਼ੀਮ ਦੋਮ ਦਾ। ਤੇ ਉਹਦੇ ਨਾਲ ਅਸੀਂ ਬੈਠ ਕੇ ਆ ਗਏ ਔਰ ਮੈਨੂੰ ਇੱਕ ਗੱਡੇ ਤੇ ਬਿਠਾ ਦਿੱਤਾ। ਅੱਛਾ। ਔਰ ਉਹ ਫਿਰ ਭੁੱਲ ਗਏ ਵੀ ਉਹ ਗੱਡਾ ਕਿਹੜਾ ਹੈ। ਤੇ ਉਹ ਮੇਰੇ ਜਿਹੜੇ ਵਜ਼ੀਰ ਸਨ ਸਰਦਾਰ ਨਿਆਜ਼ ਅਹਿਮਦ, ਉਹ ਮੈਨੂੰ ਆਵਾਜ਼ਾਂ ਦੇਣ। ਸਹੀ। ਮੈਂ ਹੁਣ ਆਵਾਜ਼ ਤੇ ਦੇਵਾਂ ਲੇਕਿਨ ਉਹ ਸ਼ੋਰ ਦੇ ਵਿੱਚ ਮੇਰੀ ਆਵਾਜ਼ ਨਾ ਉਹਨਾਂ ਤੱਕ ਨਾ ਪਹੁੰਚੀ। ਹਾਂ। ਅੱਛਾ। ਤੇ ਫਿਰ ਅਸੀਂ ਜਿਸ ਵੇਲੇ ਸੁਬਾਹ ਹੋਈ ਹੈ, ਹਾਂਜੀ, ਅਸੀਂ ਘੇਲ ਪਹੁੰਚ ਗਏ। ਸਹੀ। ਤੇ ਉੱਥੇ ਜਾ ਕੇ ਫਿਰ ਅਸੀਂ ਘੇਲ ਰਹੇ ਕੁਛ ਤੇ। ਸਹੀ। ਘੇਲ ਫਿਰ ਸਾਡੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਕਿਉਂਕਿ ਉਹ ਸਾਡੇ ਜਿਹੜੇ ਅਜ਼ੀਜ਼ ਨੇ ਉਹਨਾਂ ਨੂੰ ਮਹਾਰਾਜਾ ਪਟਿਆਲਾ ਦੀ ਤਰਫੋਂ ਜਾਗੀਰ ਸੀ। ਅੱਛਾ। 18 ਪਿੰਡ। ਸਹੀ। ਚੁਨਾਚੇ ਉਹਨਾਂ ਨੂੰ ਆਲੇ ਦੁਆਲੇ ਦੇ ਸਿੱਖ ਦੂਸਰੇ ਉਹਨਾਂ ਦੀਆਂ ਦੋਸਤੀਆਂ ਵੀ ਬਹੁਤ ਸੀ। ਅਸੀਂ ਫਿਰ ਸਾਰੇ ਉੱਥੇ ਇਕੱਠੇ ਹੋ ਗਏ। ਇਹਨਾਂ ਨੂੰ ਤੁਹਾਡਾ ਤਾਂ ਹੁਕਮ ਤੇ ਰੋਬ ਤੇ ਰੁਤਬਾ ਤਾਂ ਫਿਰ ਮਾਸ਼ਾਅੱਲਾ ਕਾਫੀ ਸੀ ਉਧਰ? ਹਾਂਜੀ। ਅੱਛਾ। ਫਿਰ ਤੇ ਉਹ ਫਿਰ ਮੇਰੇ ਨਾਨਕੇ ਵੀ ਉੱਥੇ ਆ ਗਏ। ਸਹੀ। ਤੇ ਅਸੀਂ ਕੋਈ ਉੱਥੇ 10,000 ਬੰਦਾ ਇਕੱਠਾ ਹੋ। ਅੱਛਾ। ਫਿਰ ਅਸੀਂ ਪੈਦਲ ਅੰਬਾਲੇ ਨੂੰ ਚੱਲ ਪਏ। ਸਾਨੂੰ ਇਹ ਪਤਾ ਲੱਗਾ ਵੀ ਅੰਬਾਲੇ ਦੇ ਵਿੱਚ ਕੈਂਪ ਲੱਗਾ। ਅੱਛਾ। ਤੇ ਜਿਸ ਤਰ੍ਹਾਂ ਪਾਕਿਸਤਾਨ 'ਚ ਕੈਂਪ ਲੱਗੇ ਪੰਜਾਬ ਵਿੱਚ, ਹਾਂਜੀ, ਉਧਰ ਵੀ ਕੈਂਪ ਲੱਗੇ। ਸਹੀ। ਤੇ ਅਸੀਂ ਫਿਰ ਕਿਸੇ ਮੁਸਲਮਾਨ ਪਿੰਡ ਜਾ ਕੇ ਰਾਤ ਰਹਿ ਲੈਂਦੇ। ਰੋਟੀ ਖਾਣੀ, ਪਕਾਣੀ, ਸਵੇਰੇ ਰੋਟੀ ਖਾ ਪਕਾ ਕੇ ਤੇ ਅਸੀਂ ਫਿਰ ਤੁਰ ਪੈਣਾ। ਉਹ ਪਿੰਡ ਵਾਲੇ ਮੁਸਲਮਾਨ ਵੀ ਸਾਡੇ ਨਾਲ ਤੁਰ ਪਏ। ਨਾਲ ਤੁਰ ਪੈਂਦੇ ਸਨ, ਯਾਨੀ ਕਿ ਕਾਫਲਾ ਵੱਧ ਜਾਂਦਾ ਸੀ? ਵੱਧ ਜਾਂਦਾ ਸੀ। ਤੇ ਚੁਨਾਚੇ ਸਾਡਾ ਕਾਫਲਾ ਜਿਹੜਾ ਉਹ ਕੋਈ 15 ਕੁ ਦਿਨ ਵਿੱਚ ਅੰਬਾਲੇ ਪਹੁੰਚ ਗਿਆ। ਅੱਛਾ। ਔਰ ਉਹਦੇ ਨਾਲ ਕੋਈ ਜ਼ਿਆਦਤੀ ਨਹੀਂ ਹੋਈ। ਕੋਈ ਇੱਕ ਅੱਧਾ ਵਾਕਿਆ ਕੋਈ ਸਾਈਡ ਤੇ ਉੱਤੇ ਹੋਇਆ। ਅੱਛਾ। ਪਰ ਨਾ ਕੋਈ ਸਾਡੇ ਉੱਤੇ ਕਿਸੇ ਨੇ ਹਮਲਾ ਨਹੀਂ। ਤੇ ਫਿਰ ਅੰਬਾਲੇ ਤੋਂ ਤੁਸੀਂ ਪਾਕਿਸਤਾਨ ਕਿਦੋਂ ਪਹੁੰਚੇ, ਕਿਦੋਂ ਆਏ ਤੁਸੀਂ? ਅੰਬਾਲੇ ਅਸੀਂ 1 ਮਹੀਨੇ ਰਹੇ। ਅੱਛਾ। ਜਿਹੜੇ ਆਮ ਲੋਕ ਸਨ ਉਹ ਤੇ ਰਹੇ ਕੈਂਪ ਦੇ ਵਿੱਚ। ਅੱਛਾ। ਤੇ ਅਸੀਂ ਸਾਰੇ ਜਿਹੜੇ ਮੁਸਲਮਾਨ ਲੋਕ ਸਨ ਉੱਥੇ, ਉਹਨਾਂ ਨੇ ਸਾਨੂੰ ਆਪਣੇ ਘਰ 'ਚ ਰੱਖ। ਸਹੀ। ਅਸੀਂ ਫਿਰ ਉੱਥੇ ਰਹੇ। ਫਿਰ ਜਿਹੜਾ ਹੈ ਗੱਡੀਆਂ ਆਉਣ ਲੱਗ ਗਈਆਂ। ਹਾਂਜੀ। ਇੱਕ ਗੱਡੀ 'ਚ ਅਸੀਂ ਚੱਲੇ ਕਿ ਵੀ ਇਹਦੇ 'ਚ ਸਵਾਰ ਹੋ ਜਾਈਏ, ਸਾਨੂੰ ਜਗ੍ਹਾ ਨਹੀਂ। ਹਾਂਜੀ। ਅਸੀਂ ਵਾਪਸ ਹੋ ਗਏ। ਅੱਛਾ। ਤੇ ਬਾਅਦ 'ਚ ਪਤਾ ਲੱਗਾ ਕਿ ਉਹ ਗੱਡੀ ਸਾਰੀ ਵੱਡੀ। ਫਿਰ ਅਸੀਂ ਇੰਤਜ਼ਾਰ 'ਚ ਰਹੇ। ਫਿਰ ਯਾਨੀ ਤੁਸੀਂ ਐਵੇਂ ਵੀ ਬਚ ਗਏ ਹੈ? ਹਾਂਜੀ। ਅੱਛਾ। ਫਿਰ ਉਹ ਜਿਹੜਾ ਹੈ ਦੋਵਾਂ ਮੁਲਕਾਂ 'ਚ ਸਮਝੌਤਾ ਹੋਇਆ। ਹਾਂਜੀ। ਸਾਨੂੰ ਜਿਹੜੀ ਗੱਡੀ ਲੈਣ ਆਈ ਉਹ ਇੱਥੋਂ ਬਲੋਚ ਰੈਜੀਮੈਂਟ ਦੇ ਸਿਪਾਹੀ ਪਾਕਿਸਤਾਨ ਤੋਂ ਗਏ ਉਹਦੇ ਨਾਲ ਹਿਫਾਜ਼ਤ ਵਾਸਤੇ। ਅੱਛਾ। ਅਸੀਂ ਫਿਰ ਉਸ ਦੇ ਵਿੱਚ ਬੈਠ ਕੇ ਤੇ ਲਾਹੌਰ ਪਹੁੰਚ ਗਏ। ਅੱਛਾ। ਲਾਹੌਰ ਮੇਰੇ ਵਾਲਦ ਸਾਹਿਬ ਉੱਥੇ ਅੱਗੇ ਹੀ ਮੌਜੂਦ ਸਨ। ਜਿਹੜੇ ਘਰ 'ਚੋਂ ਕਿਰਾਏਦਾਰ ਰਹਿੰਦੇ ਸਨ, ਹਾਂਜੀ, ਉਸ ਹਿੰਦੂ ਕੋਲੋਂ ਉਹਨਾਂ ਨੇ 35 ਰੁਪਏ 'ਚ ਫਰਨੀਚਰ ਖਰੀਦ ਲਿਆ। ਅੱਛਾ। ਚੁਨਾਚੇ ਅਸੀਂ ਉਹਨਾਂ ਕੋਲ ਠਹਿਰ ਕੇ ਫਿਰ ਸਾਨੂੰ ਕੋਈ ਤਕਲੀਫ। ਯਾਨੀ ਤੁਸੀਂ ਸਹੀ ਸਲਾਮਤ ਪਹੁੰਚੇ ਹਾਂ, ਸਹੀ। ਪਾਕਿਸਤਾਨ ਦੇ ਵਿੱਚ? ਹਾਂ। ਤੁਹਾਡੇ ਤੇ ਕੋਈ ਹਮਲਾ ਨਹੀਂ ਹੋਇਆ? ਨਹੀਂ, ਸਾਡੇ ਤੇ ਨਹੀਂ ਹੋਇਆ ਹਮਲਾ। ਸਾਡੇ ਤੋਂ ਪਹਿਲੇ ਜਿਹੜੇ ਗੱਡੀ 'ਚ ਗਏ ਨੇ ਉਹਨਾਂ ਦਾ ਬਾਅਦ 'ਚ ਅਸੀਂ ਕਹਾਣੀਆਂ ਆ ਕੇ ਸੁਣੀਆਂ। ਜਿਸ ਵੇਲੇ ਅਸੀਂ
ਆ ਕੇ ਬੈਠੇ ਬਨਾਲਾ ਖੁਰਦ ਹੂੰ ਤੇ ਉੱਥੇ ਉਹ ਸਾਡੇ ਪਿੰਡ ਦੇ ਲੋਕ ਆ ਕੇ ਵਾਲਦ ਸਾਹਿਬ ਦੇ ਕੋਲ ਠਹਿਰ ਜਾਂਦੇ ਸਨ। ਉਹਨਾਂ ਨੂੰ ਉੱਥੇ ਮੁਲਾਜ਼ਮਤ ਤੋਂ ਕਰ ਦਿੰਦੇ ਸਨ, ਸਹੀ ਬੇਲਦਾਰ ਰੱਖ ਲੈਣਾ, ਹੂੰ ਤੇ ਘਰ ਵੀ ਹੈ ਸਨ, ਇੱਕ ਕਮਰੇ ਸਾਰਾ ਖਾਨਦਾਨ ਰਹਿ ਜਾਂਦਾ ਸੀ। ਹਾਂਜੀ ਤੇ ਉਹਨਾਂ ਦੇ ਕੋਲੋਂ ਸਾਨੂੰ ਪਤਾ ਲੱਗਿਆ ਵੀ ਤਿਆਰੀਆਂ ਹੋਈਆਂ। ਹੂੰ ਇੱਕ ਸਾਡੇ ਅੱਬਾ ਜੀ ਦੇ ਨਾਨਕਿਆਂ ਦੇ ਪਿੰਡ ਸਨ ਬੈਣਾ ਔਰ ਬੈਣੀ, ਉਹ ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਉੱਥੇ ਕਤਲੇਆਮ, ਹੂੰ ਔਰ ਉਹ ਫਿਰ ਸਾਡੀ ਫੁੱਫੀ ਸੀ, ਅੱਛਾ ਉਹਦੇ ਭਾਈ ਵੀ ਉੱਥੇ ਸ਼ਹੀਦ ਹੋਏ। ਤੇ ਇਸ ਤਰ੍ਹਾਂ ਅਸੀਂ ਆ ਗਏ। ਸਹੀ ਫਿਰ ਅਸੀਂ ਮੇਰੇ ਵਾਲਦ ਸਾਹਿਬ ਕਿਉਂਕਿ ਮੁਲਾਜ਼ਮ ਸਨ ਮਹਿਕਮਾ ਨਹਿਰ ਵਿੱਚ, ਹਾਂਜੀ ਪਹਿਲੇ ਉਹ ਲਾਹੌਰ ਰਹੇ, ਫਿਰ ਅਸੀਂ ਨਾਲਾ ਖੁਰਦ ਚਲੇ ਗਏ। ਅੱਛਾ ਉੱਥੇ ਜਾ ਕੇ ਜਿਹੜਾ ਹੈ ਮੈਂ ਫਿਰ ਦੂਸਰੀ ਜਮਾਤ 'ਚ ਦਾਖਲ ਹੋ ਗਿਆ। ਸਹੀ ਜਦੋਂ ਅਸੀਂ ਲਾਹੌਰ ਰਹੇ ਹਾਂਜੀ ਤੇ ਅਸੀਂ ਸਾਰੇ ਭੈਣ ਭਰਾ ਬਿਮਾਰ ਸਾਂ, ਸਾਨੂੰ ਮਲੇਰੀਆ ਹੋ ਗਿਆ। ਹੂੰ ਕਹਿੰਦੇ ਉਦੋਂ ਬਿਮਾਰੀ ਫੈਲੀ ਸੀ ਕੋਈ ਹੈ ਹਾਂ, ਨਾ? ਕਿਉਂਕਿ ਮੱਛਰ ਬਹੁਤ ਕੱਟਦੇ ਹਾਂਜੀ। ਸਨ ਰਸਤੇ 'ਚ, ਤੇ ਇਸ ਵਾਸਤੇ ਅਸੀਂ ਬਿਮਾਰ ਰਹੇ, ਸਕੂਲ ਨਹੀਂ ਦਾਖਲ ਹੋਏ। ਅੱਛਾ ਫਿਰ ਜਦੋਂ ਅਸੀਂ ਨਾਲਾ ਖੁਰਦ ਗਏ ਹਾਂਜੀ ਫਿਰ ਸਕੂਲ 'ਚ ਦਾਖਲ। ਅੱਛਾ ਹਾਂ। ਤੇ ਉਸ- ਇਹ ਪਾਕਿਸਤਾਨ ਆਉਣ ਤੋਂ ਬਾਅਦ ਕਿੰਨੇ ਦਿਨ ਲੱਗੇ ਤੁਹਾਨੂੰ ਸਿੱਧੇ ਪੱਧਰਿਆ ਹੁੰਦਿਆਂ ਕਿ ਆਪਣੇ ਘਰਾਂ ਦੇ ਵਿੱਚ ਮੁਕੀਮ ਹੁੰਦਿਆਂ ਤੁਹਾਨੂੰ ਕਿੰਨਾ ਟਾਈਮ ਲੱਗਾ? ਸਾਨੂੰ ਤੇ ਖੈਰ ਜ਼ਿਆਦਾ ਟਾਈਮ ਨਹੀਂ ਲੱਗਾ ਕਿਉਂਕਿ ਵਾਲਦ ਸਾਹਿਬ ਇੱਥੇ ਪਹਿਲੇ ਹੀ ਮੌਜੂਦ ਮੌਜੂਦ ਸਨ। ਸਨ ਹਾਂਜੀ ਤੇ ਫਿਰ ਉਹ ਜਿੱਥੇ ਉਹਨਾਂ ਨੇ ਤਬਦੀਲ ਹੋ ਕੇ ਜਾਣਾ ਹਾਂਜੀ। ਉੱਥੇ ਰਿਹਾਇਸ਼ ਅੱਗੇ ਹੀ ਹੁੰਦੀ ਸੀ। ਹੂੰ ਬਲਕਿ ਉਹ ਆਲੇ ਦੁਆਲੇ ਦਾ ਜਿਹੜਾ ਵੀ ਸੁਣਦਾ ਰਿਸ਼ਤੇਦਾਰ ਉਹ ਸਾਡੇ ਕੋਲ ਆ ਕੋਲ ਆ ਜਾਂਦਾ। ਇੱਕ ਜਾਂਦਾ। ਫੁੱਫੀ ਆ ਗਈ ਸਾਡੇ ਕੋਲ, ਇੱਕ ਹੋਰ ਮੇਰੇ ਵਾਲਦ ਸਾਹਿਬ ਦੇ ਨਾਨਕਿਆਂ ਦੀ ਵੱਲੋਂ ਫੁੱਫੀ ਲੱਗਦੀ ਹਾਂਜੀ। ਸੀ, ਤੇ ਉਹ ਚਾਚੇ ਸਾਡੇ ਲੱਗਦੇ ਸਨ ਨਾਨਕਿਆਂ ਵੱਲੋਂ, ਹੂੰ। ਉਹ ਵੀ ਆ ਕੇ ਸਾਡੇ ਕੋਲ ਰਹੇ। ਤੇ ਇਸ ਵਾਸਤੇ ਸਾਨੂੰ ਕੋਈ ਜ਼ਿਆਦਾ ਫਿਰ ਤਕਲੀਫ ਨਹੀਂ। ਚੜ੍ਹਦੇ ਪੰਜਾਬ ਦੇ ਵਿੱਚ ਜਿਸ ਸਕੂਲ ਦੇ ਵਿੱਚ ਤੁਸੀਂ ਪੜ੍ਹਨ ਜਾਂਦੇ ਸੀ, ਸਕੂਲ ਦਾ ਕੀ ਨਾਮ ਸੀ? ਸਕੂਲ ਦਾ ਨਾਮ ਤੇ ਪ੍ਰਾਇਮਰੀ ਸਕੂਲ ਸੀ, ਅੱਛਾ ਨਾਂ ਨਹੀਂ ਮੈਨੂੰ ਯਾਦ ਉਸਦਾ। ਸਾਡਾ ਇੱਕ ਕਲਾਸ ਫੈਲੋ ਹੁੰਦਾ ਸੀ ਬਲਬੀਰ ਸਿੰਘ, ਅੱਛਾ ਉਹਦਾ ਨਾਮ ਮੈਨੂੰ ਯਾਦ ਹੈ, ਔਰ ਮਾਸਟਰ ਸੰਤਰਾਮ ਪੜ੍ਹਾਉਂਦੇ ਸਨ ਸਾਨੂੰ। ਅੱਛਾ ਮੇਰੇ ਵਾਲਦ ਸਾਹਿਬ ਵੀ ਉਹਦੇ ਕੋਲ ਹੀ ਪੜ੍ਹੇ। ਅੱਛਾ ਤੇ ਕਿੰਨੇ ਮਾਸਟਰ ਪੜ੍ਹਾਉਂਦੇ ਸੀ ਉਸ ਸਕੂਲ ਦੇ ਵਿੱਚ? ਉਹ ਪਹਿਲੇ ਤੇ ਉਹ ਇਕੱਲੇ ਹੀ ਸਨ, ਅੱਛਾ ਬਾਅਦ 'ਚ ਫਿਰ ਇੱਕ ਸਿੱਖ ਮਾਸਟਰ ਆ ਗਏ ਸੀ। ਅੱਛਾ ਉਹ ਮੈਨੂੰ ਇਸ ਵਾਸਤੇ ਜ਼ਿਆਦਾ ਯਾਦ ਨੇ ਕਿਉਂਕਿ ਉਹ ਮਾਰਦੇ ਬਹੁਤ ਸਨ। ਅੱਛਾ। ਇਸ ਵਾਸਤੇ ਉਹਨਾਂ ਦੀ ਯਾਦ ਹੈ, ਕੀ ਲੇਕਿਨ ਨਾਮ ਉਹਨਾਂ ਦਾ? ਨਾਮ ਮੈਨੂੰ ਯਾਦ ਨਹੀਂ ਅੱਛਾ। ਹੈਗਾ। ਲੇਕਿਨ ਇਹ ਮਾਸਟਰ ਸੰਤਰਾਮ ਇਹ ਤੇ ਬਹੁਤ ਸ਼ਰੀਫ ਲੋਕ ਸਨ, ਭਾਦਲੇ ਦੇ ਰਹਿਣ ਵਾਲੇ ਸਨ, ਅੱਛਾ। ਬਹੁਤ ਹੀ ਨੇਕ ਆਦਮੀ। ਤੇ ਜਿਹੜੇ ਬੇਲੀ ਯਾਰ ਤੁਹਾਡੇ ਮਤਲਬ ਕਿ ਸਿੱਖਾਂ ਦੇ ਜਾਂ ਹਿੰਦੂਆਂ ਦੇ ਤੁਹਾਡੇ ਨਾਲ ਪੜ੍ਹਦੇ ਹੋਣਗੇ, ਬਲਬੀਰ ਸਿੰਘ ਤੋਂ ਇਲਾਵਾ ਵੀ ਕਿਸੇ ਦਾ ਨਾਮ ਯਾਦ ਹੈ ਤੁਹਾਨੂੰ? ਮੈਨੂੰ ਨਹੀਂ ਦਿਆਦਾ ਯਾਦ, ਆਪਣੇ ਪਿੰਡ ਵਾਲਿਆਂ ਦੇ ਹੀ ਯਾਦ ਹੈ। ਅੱਛਾ ਹਾਂ, ਕਿਉਂਕਿ ਛੋਟੀ ਉਮਰ ਸੀ, ਹਾਂਜੀ ਦੂਸਰੀ ਜਮਾਤ 'ਚ ਜੇ ਹੋਏ ਹੀ ਸੀਗੇ ਤੇ ਜ਼ਿਆਦਾ ਨਹੀਂ ਯਾਦ। ਅੱਛਾ ਕੁਛ ਅੰਬਾਲੇ ਵਾਲਾ ਸਫ਼ਰ ਜਿਹੜਾ ਤੁਸੀਂ ਗੱਡਿਆਂ ਤੇ ਬੈਠ ਕੇ ਕੀਤਾ? ਨਹੀਂ, ਮੈਂ ਤੇ ਪੈਦਲ ਕੀਤਾ। ਤੁਸੀਂ ਤੇ ਪੈਦਲ ਕੀਤਾ? ਅੱਛਾ ਕੁਝ ਲੋਕਾਂ ਨੇ ਗੱਡੀਆਂ ਤੇ ਗੱਡਿਆਂ ਤੇ ਬੈਠ ਕੇ ਕੀਤਾ, ਹਾਂਜੀ। ਕੀਤਾ, ਕੁਝ ਦੇ ਕੋਲ ਘੋੜੇ ਸਨ, ਅੱਛਾ ਤੇ ਮੈਂ ਆਪਣੀ ਫੁੱਫੀ ਤੇ ਫੁੱਫਾ ਜੀ ਦੇ ਨਾਲ ਪੈਦਲ ਚੱਲਦਾ ਪੈਦਲ ਸੀ। ਚੱਲਦੇ ਉਹਨਾਂ ਕੋਲ 2 ਨਾਲੀ ਬੰਦੂਕ ਸੀ ਤੇ ਉਹ ਹੱਥ 'ਚ ਉਹਨਾਂ ਦੇ ਫੜੀ ਹੁੰਦੀ ਸੀ। ਅੱਛਾ ਤੇ ਮੇਰੀ ਫੁੱਫੀ ਦਾ ਬੇਟਾ ਸੀ, ਉਹ ਸੀ ਛੋਟਾ, ਹਾਂਜੀ ਉਹ ਉਹਨਾਂ ਨੇ ਬੰਨ ਕੇ ਝੋਲੀ ਬਣਾ ਕੇ ਤੇ ਆਪਣੇ ਗਾਲੇ 'ਚ ਲਟਕਾਇਆ। ਹਾਂਜੀ ਤੇ ਅਸੀਂ ਇਸ ਤਰ੍ਹਾਂ ਇਕੱਠੇ ਆ। ਆਪਣਾ ਉੱਥੋਂ ਤੁਹਾਡਾ ਜਿਹੜਾ ਪਿੰਡ ਸੀ ਚੜ੍ਹਦੇ ਪੰਜਾਬ ਦੇ ਵਿੱਚ ਲੁਧਿਆਣੇ 'ਚ, ਤੇ ਉੱਥੋਂ ਉੱਠਣ ਨੂੰ ਦਿਲ ਕਰਦਾ ਸੀ? ਬਿਲਕੁਲ ਨਹੀਂ ਸੀ ਕਰਦਾ। ਉਹ ਤੇ ਫਿਰ ਜਦੋਂ ਸੁਣਿਆ ਕਿ ਵੀ ਆਲੇ ਦੁਆਲੇ ਬਲਵੇ ਹੋਣੇ ਸ਼ੁਰੂ ਹੋ ਗਏ, ਤੇ ਉਹ ਫਿਰ ਸਰਦਾਰ ਨਿਆਜ਼ ਅਹਿਮਦ ਆਏ, ਉਹਨਾਂ ਨੇ ਕਿਹਾ ਚਲੋ ਇੱਥੇ ਤੁਹਾਡੀ ਜਾਨ ਨੂੰ ਖਤਰਾ, ਚਲੋ ਉੱਠੋ। ਉਹ ਕੌਣ ਸੀਗਾ ਸਰਦਾਰ ਨਿਆਜ਼ ਅਹਿਮਦ? ਅੱਛਾ ਮੁਸਲਮਾਨ ਸੀ ਉਹ? ਉਹ ਸਾਡੇ ਅਜ਼ੀਜ਼ ਸੀਗੇ, ਮੇਰੇ ਜਿਹੜੇ ਚਾਚਾ ਜੀ ਨੇ ਉਹਨਾਂ ਦਾ ਉਹ ਸਾਲਾ ਸੀ। ਅੱਛਾ ਅੱਛਾ। ਤੇ ਆਲ ਦੁਆਲ ਦੇ ਪਿੰਡਾਂ ਦੇ ਵਿੱਚ ਤਾਂ ਸਿੱਖ ਹਿੰਦੂ ਰਹਿੰਦੇ ਹੋਣਗੇ ਨਾ? ਆ ਰਹਿੰਦੇ ਸੀ। ਖਾਸ ਤੌਰ ਤੇ ਜਿਹੜਾ ਨਿਊ ਹੈ, ਹਾਂਜੀ ਇਹ ਹਿੰਦੂ ਸਿੱਖਾਂ ਦਾ ਪਿੰਡ। ਅੱਛਾ ਉਹ ਫਿਰ ਅਸੀਂ ਇੱਕ ਉਹ ਸ਼ਾਮਾ ਹੁੰਦਾ ਸੀ, ਉਹ ਮੇਰੇ ਚਾਚਾ ਦਾ ਦੋਸਤ ਸੀ। ਅੱਛਾ ਇੱਕ ਮਿਲਖੀ ਸੀ, ਅੱਛਾ ਉਹਦੀ ਭੈਣ ਸੀ ਵਿਦਿਆ, ਉਹ ਮੇਰੀ ਫੁੱਫੀ ਦੀ ਸਹੇਲੀ ਸੀ। ਅੱਛਾ ਉਹਨਾਂ ਦਾ ਸਾਡਾ ਆਉਣ ਜਾਣ ਰਹਿੰਦਾ ਸੀ। ਤੇ ਬਾਕੀ ਸਾਰੇ ਮੁਸਲਮਾਨ ਸਨ ਸੀ। ਤੇ ਤੁਸੀਂ ਜਦੋਂ ਚੜ੍ਹਦੇ ਪੰਜਾਬ ਚੋਂ ਲਹਿੰਦੇ ਪੰਜਾਬ ਯਾਨੀ ਇੰਡੀਆ ਤੋਂ ਪਾਕਿਸਤਾਨ ਆਏ ਜੇ, ਤੇ ਤੁਹਾਨੂੰ ਰਸਤੇ 'ਤੇ ਕੋਈ ਜੱਥਾ ਜਾਂਦਾ ਵੀ ਨਾ
ਤੁਹਾਨੂੰ ਮਿਲਿਆ ਰਸਤੇ ਦੇ ਵਿੱਚ ਕਿ ਜਿਵੇਂ ਤੁਸੀਂ ਆ ਰਹੇ ਜਿਵੇਂ ਕੋਈ ਜਾ ਰਿਹਾ ਹੋਵੇ? ਉਹ ਸਾਨੂੰ ਗੱਡੀ 'ਚ ਮਿਲੇ ਅੱਛਾ। ਕਿ ਜਦੋਂ ਅਸੀਂ ਟ੍ਰੇਨ 'ਚ ਬੈਠੇ ਹਾਂਜੀ ਤੇ ਉਧਰੋਂ ਟ੍ਰੇਨ ਆਈ ਪੰਜਾਬ ਵੱਲੋਂ, ਲਾਹੌਰ ਵੱਲੋਂ, ਹਾਂਜੀ। ਉਹਦੇ 'ਚ ਹਿੰਦੂ ਸਿੱਖ ਬੈਠੇ ਸਨ। ਕਹਿੰਦੇ ਨੇ ਕਿ ਇੱਕ ਜੰਮਣ ਵਾਲੀ ਮਾਂ ਤੇ ਇੱਕ ਜੰਮਣ ਵਾਲੀ ਜਿੱਥੇ ਬੰਦਾ ਜੰਮਦਾ ਉਹ ਥਾਂ ਜਿਹੜੀ ਆ ਉਹ ਨਹੀਂ ਭੁੱਲਦੀ। ਖੈਰ ਵੈਸੇ ਤੁਹਾਡਾ ਤੇ ਜਨਮ ਤੁਹਾਡੇ ਨਾਨਕਿਆਂ ਵੱਲ ਹੋਇਆ, ਹਾਂਜੀ ਤੇ ਵੈਸੇ ਤੁਹਾਡਾ ਜਿਹੜਾ ਪਿੰਡ ਸੀ ਲੁਧਿਆਣੇ ਦੇ ਵਿੱਚ, ਹਾਂ, ਕਦੀ ਯਾਦ ਆਇਆ ਤੁਹਾਨੂੰ? ਹਮੇਸ਼ਾ ਹਮੇਸ਼ਾ ਯਾਰ। ਕਦੀ ਖਾਬਾਂ 'ਚ ਸੁਪਨਿਆਂ 'ਚ ਕਦੀ ਕੋਈ ਖਾਬ ਆਇਆ ਹੋਵੇ ਕਿ ਮੈਂ, ਬਿਲ- ਤੇ ਤੁਹਾਡੀ ਉੱਥੇ ਕੋਈ ਵਾਈ ਸ਼ਾਈ ਵੀ ਹੈ ਸੀ? ਹਾਂ। ਕਿੰਨੀ ਵਾਈ ਸੀ ਉੱਥੇ ਤੁਹਾਡੀ? ਉਹ ਸਾਡੇ ਵਾਲਦ ਸਾਹਿਬ ਦੇ ਦਾਦਾ ਜੀ ਦੀ ਜ਼ਮੀਨ ਸੀ ਕੋਈ 15 ਏਕੜ, ਅੱਛਾ ਤੇ ਕੋਈ 6-7 ਏਕੜ ਉਹਨਾਂ ਨੇ ਫਿਰ ਖਰੀਦੀ ਸੀ, ਅੱਛਾ ਤੇ ਉਹ ਸਾਡੇ ਮੁਜ਼ਾਰੇ ਹੁੰਦੇ ਸਨ, ਉਹ ਦੀ ਵਾਹੀ ਕਰਦੇ ਸਹੀ। ਹਾਂ। ਤੇ ਅਸੀਂ ਉਹਨਾਂ ਦੇ ਕੋਲ ਚਲੇ ਜਾਣਾ, ਉਹਨਾਂ ਨੇ ਫਿਰ ਸਾਨੂੰ ਚਿੱਬੜ ਜਿਹੜੇ ਲੱਗੇ ਹੋਏ ਹੋਣੇ ਉਹ ਗੜਵੀ ਭਰ ਕੇ ਦੇ ਦਿੱਤੇ। ਅੱਛਾ। ਉਹ ਅਸੀਂ ਫਿਰ ਲੈ ਆਉਣੇ ਘਰ ਤੇ ਦੂਸਰਿਆਂ ਨੇ। ਤੇ ਵਾਈ ਬੀਜੀ ਵਾਲੇ ਸੰਦ ਕਿਹੜੇ ਸੀ ਉਦੋਂ ਤੇ ਢੱਗੇ ਹੀ ਸੀਗੇ, ਅੱਛਾ ਔਰ ਖੂਹ ਹੈ ਸੀ ਲੱਗਿਆ ਹੋਇਆ। ਅੱਛਾ ਹਾਂ, ਖੂਹ ਵੀ ਢੱਗਿਆਂ ਵਾਲਾ ਸੀ, ਅੱਛਾ ਔਰ ਢੱਗਿਆਂ ਦੀ ਵਾਹੀ ਸੀ। ਮਕਈ ਜ਼ਿਆਦਾ ਹੁੰਦੀ ਸੀ, ਅੱਛਾ। ਕਣਕ ਥੋੜੀ ਸੀ ਕਿਉਂਕਿ ਪਾਣੀ ਘੱਟ ਸੀਗਾ। ਅੱਛਾ, ਨਹਿਰੀ ਪਾਣੀ ਹੈ ਨਹੀਂ ਸੀ? ਨਹੀਂ, ਖੂਹ ਦਾ ਪਾਣੀ। ਅੱਛਾ, ਖੂਹ ਦਾ ਪਾਣੀ ਸੀ। ਤੇ ਜਿਹੜਾ ਆਮ ਆਪਾਂ ਘਰਾਂ ਦੇ ਵਿੱਚ ਪੀਂਦੇ ਉਹ ਵੀ ਖੂਹ ਤੋਂ ਹੀ ਪੀਂਦੇ ਰਹੇ ਤੁਸੀਂ? ਹਾਂ, ਖੂਹ ਸਾਡੇ ਜਿਹੜਾ ਹੈਗਾ ਖੂਹ ਵੀ ਹੈ ਸੀ, ਹਾਂਜੀ। 2-3 ਖੂਹ ਲੱਗੇ ਹੋਏ ਸਨ, ਲੇਕਿਨ ਸਾਡੇ ਘਰਾਂ ਦੇ ਵਿੱਚ ਕਿਉਂਕਿ ਇਹ ਮੇਰੇ ਦਾਦਾ ਜੀ ਵੀ ਮੁਲਾਜ਼ਮ ਸਨ, ਮੇਰੇ ਵਾਲਦ ਸਾਹਿਬ ਵੀ ਮੁਲਾਜ਼ਮ ਸਨ, ਅੱਛਾ। 1-2 ਹੋਰ ਘਰ ਜਿਹੜੇ ਮੁਲਾਜ਼ਮ ਸਨ, ਜਿਹੜੇ ਅਮੀਰ ਲੋਕ ਸਨ, ਇਹਨਾਂ ਦੇ ਘਰਾਂ 'ਚ ਨਲਕੇ ਵੀ ਲੱਗੇ। ਉਹ ਫਿਰ ਘਰੋਂ ਹੀ ਆਪਣਾ ਪਾਣੀ ਕੱਢ ਲੈਂਦੇ। ਅੱਛਾ, ਇਹਦਾ ਮਤਲਬ ਉਸ ਟਾਈਮ ਤੇ ਜਿਨ੍ਹਾਂ ਦੇ ਘਰ ਨਲਕੇ ਲੱਗੇ ਹੋਣਗੇ ਉਹ ਤਾਂ ਬੜੇ ਜਿਵੇਂ ਨਾ ਜਿਵੇਂ ਅੱਜ ਮਰਸੀਬਲ ਲੱਗਾ ਹੋਵੇ ਕਿਸੇ ਦੇ ਘਰ ਹੈ। ਬਿਲਕੁਲ। ਹਾਂ, ਉਹ ਇਹ ਸਮਝਿਆ ਜਾਂਦਾ ਸੀ ਕਿ ਬੜੇ ਲੋਕ, ਤੇ ਆਲੇ ਦੁਆਲੇ ਵਾਲੇ ਵੀ ਆ ਕੇ ਪਾਣੀ ਲੈ ਜਾਂਦੇ ਸੀ। ਸਹੀ। ਉਦੋਂ ਤਾਂ ਪਾਣੀ ਵੀ ਸਾਫ਼ ਸੀ, ਹੁਣ ਤੇ ਬਹੁਤ ਬੁਰਾ ਹਾਲ ਹੋਇਆ ਪਿਆ। ਜਾਣ ਨੂੰ ਦਿਲ ਕਰਦਾ ਉੱਥੇ ਆਪਣਾ ਪਿੰਡ ਵੇਖਣ ਨੂੰ। ਬਿਲਕੁਲ ਦਿਲ ਕਰਦਾ, ਬਿਲਕੁਲ ਪਿੰਡ ਦੇਖਣਾ, ਜ਼ਮੀਨ ਦੇਖਣੀ, ਔਰ ਉੱਥੇ ਦੇ ਆਲੇ ਦੁਆਲੇ ਨਾਨਕਿਆਂ ਦੇ ਪਿੰਡ ਜਾਣਾ, ਤੇ ਉਹ ਰਿਸ਼ਤੇਦਾਰਾਂ ਦੇ ਪਿੰਡ ਘੇਲੇ ਜਿਹੜਾ ਉੱਥੇ ਜਾਣਾ, ਬਹੁਤ ਦਿਲ ਕਰਦਾ ਕਿ ਭਈ ਕਿਸੇ ਲਈ ਸੁਲਾਹ ਹੋ ਜਾਏ, ਅਸੀਂ ਜਾ ਸਕੀਏ। ਮਤਲਬ ਕਿ ਆਪਣਾ ਉਹ ਜਿੱਥੇ ਅਸੀਂ ਖੇਡੇ ਆ, ਜਿਸ ਥਾਂ ਤੇ, ਜਿਸ ਮਿੱਟੀ ਤੇ ਉੱਥੇ ਅਸੀਂ ਜਾ ਸਕੀਏ। ਹਾਂਜੀ, ਬਾਰਿਸ਼ਾਂ ਕਾਫੀ ਹੁੰਦੀਆਂ ਸੀ ਉੱਥੇ। ਅੱਛਾ। ਤੇ ਇਸ ਵਾਸਤੇ ਮਕਈ ਜਿਹੜੀ ਉਹਦੇ ਥੋੜੇ ਪਾਣੀ ਨਾਲ ਹੋ ਜਾਂਦੀ, ਲੇਕਿਨ ਕਣਕ ਨੂੰ ਜ਼ਿਆਦਾ ਪਾਣੀ ਲੱਗਦਾ ਸੀ, ਇਸ ਵਾਸਤੇ ਕਣਕ ਥੋੜੀ ਹੁੰਦੀ ਸੀ। ਅੱਛਾ। ਬਾਕੀ ਫਿਰ ਸਰੋਂ, ਸਾਗ ਇਹ ਹੈ ਸੀ, ਬਾਕੀ ਪੱਠੇ, ਬਾਜਰਾ, ਚਰੀ ਇਹ ਸਾਰੇ ਹੁੰਦੇ ਸਨ ਮਵੇਸ਼ੀਆਂ ਵਾਸਤੇ। ਸਹੀ। ਤੇ ਲੋਕਾਂ ਨੇ ਮਵੇਸ਼ੀ ਰੱਖੇ ਸਨ, ਸਾਦਾ ਜ਼ਿੰਦਗੀ ਸੀ। ਸਰਦੀਆਂ ਦੇ ਵਿੱਚ ਸਾਗ ਤੇ ਮੱਖਣ, ਮਕਈ ਦੀ ਰੋਟੀ, ਇਹ ਉਹਨਾਂ ਦੀ ਖੁਰਾਕ ਸੀ। ਤੇ ਇੰਨੇ ਵਿਚਾਰ ਵਟਾਂਦਰੇ ਤੋਂ ਬਾਅਦ ਕੀ ਲੱਗਦਾ ਹੈ ਕਿ ਆਹ ਦੇਸ਼ ਠੀਕ ਹੈ ਜਾਂ ਆਹ ਮਤਲਬ ਕਿ ਰਹਿਣ ਸਹਿਣ ਆਹ ਠੀਕ ਹੈ, ਜਾਂ 47 ਤੋਂ ਪਹਿਲੇ ਵਾਲਾ ਰਹਿਣ ਸਹਿਣ ਠੀਕ ਸੀ? ਉਹ ਸਾਨੂੰ ਇਸ ਵਾਸਤੇ ਅੱਛਾ ਲੱਗਦਾ ਹੈ ਕਿ ਉਹ ਸੁਲ੍ਹਾ ਨਾਲ ਰਹਿੰਦੇ ਸੀ। ਇਹ ਹੁਣ ਸਾਨੂੰ ਪਤਾ ਨਹੀਂ ਲੱਗਾ ਕਿ ਵੀ ਉਹ ਦੁਸ਼ਮਣੀ ਕਿੱਥੋਂ ਪੈ ਗਈ, ਵਰਨਾ ਅਸੀਂ ਤਾਂ ਸੁਲ੍ਹਾ ਰਹਿ ਰਹੇ ਸਾਂ। ਜਿਹੜਾ ਮੇਰਾ ਨਾਨਕਿਆਂ ਦਾ ਪਿੰਡ ਹੈ, ਉੱਥੇ ਹਿੰਦੂ ਗੁੱਜਰ ਵੀ ਸਨ, ਉਹਨਾਂ ਦੀਆਂ ਆਉਣਾ ਜਾਣਾ ਤੇ ਉਹ ਕੋਈ ਤਫਰਕਾ ਨਹੀਂ ਸੀ। ਇਹ ਪਤਾ ਨਹੀਂ ਉਹਨਾਂ ਦਿਨਾਂ ਦੇ ਵਿੱਚ ਕੀ ਹੋ ਗਿਆ, ਜਿਸ ਤਰ੍ਹਾਂ ਕਿ ਵੀ ਕੋਈ ਜ਼ਹਿਰ ਪੀ ਲਿਆ ਖਰੇ ਤੇ ਲੋਕੀ ਇੱਕ ਦੂਸਰੇ ਤੋਂ ਨਫ਼ਰਤ ਕਰਨ ਲੱਗ ਪਏ। ਤੇ ਔਰ ਹਜ਼ਾਰਾਂ ਸਾਲਾਂ ਦੀ ਸਾਂਝ ਇਸ ਮਿੱਟੀ ਤੇ ਰਹਿੰਦਿਆਂ ਹੋਇਆਂ ਕੀ ਬਣਿਆ ਕਿ ਇੱਕ ਦੂਸਰੇ ਦੀ ਜਾਨ ਦੇ ਵੈਰੀ ਹੋ ਗਏ। ਔਰ ਜਿਹੜੇ ਚੜ੍ਹਦੇ ਪੰਜਾਬ ਚੋਂ ਲਹਿੰਦੇ ਵੱਲ ਆਏ, ਉਹ ਚੜ੍ਹਦੇ ਨੂੰ ਤਰਸੀ ਜਾਂਦੇ ਨੇ, ਜਿਹੜੇ ਲਹਿੰਦੇ ਤੋਂ ਚੜ੍ਹਦੇ ਵੱਲ ਗਏ ਉਹ ਲਹਿੰਦੇ ਨੂੰ ਤਰਸੀ ਜਾਂਦੇ ਨੇ। ਔਰ ਹੁਣ ਤੱਕ ਵੇਖੋ ਕਿ ਆਦਮ ਅਲੈਹਿਸਲਾਮ ਤੋਂ ਲੈ ਕੇ ਹੁਣ ਤੱਕ ਲੱਖਾਂ ਪੀਰ ਪੈਗੰਬਰ ਨਬੀ ਰਸੂਲ ਆਏ ਆ, ਔਰ ਅਸੀਂ ਹਲੇ ਤੱਕ ਵੀ ਮਤਲਬ ਬੰਦੇ ਨਹੀਂ ਬਣੇ। ਤੇ ਹੁਣ ਸਾਨੂੰ ਹੋਰ ਕਿੰਨੇ ਉਹ ਨਬੀ ਪੈਗੰਬਰ ਚਾਹੀਦੇ ਨੇ ਕਿ ਅਸੀਂ ਬੰਦੇ ਬਣ ਸਕੀਏ। ਲੱਖਾਂ ਤੇ ਅੱਗੇ ਆ ਚੁੱਕੇ ਨੇ। ਤੇ ਕੀ ਬਣਿਆ ਉਦੋਂ? ਇਹ ਤੇ ਅਸੀਂ ਲੱਭਦੇ ਇੰਨੇ ਬਜ਼ੁਰਗਾਂ ਦੇ ਇੰਟਰਵਿਊ ਕੀਤੇ, ਤੇ ਲੇਕਿਨ ਸਾਨੂੰ ਇਹ ਸੁਰਾਗ ਨਹੀਂ ਮਿਲਿਆ
ਕਿ ਕੀ ਵਜ੍ਹਾ ਬਣੀ ਕਿ ਹੱਸੀ ਖੁਸ਼ੀ ਵਸਦੇ ਸੀ ਇੱਕ ਦੂਸਰੇ ਦੀ ਜਾਨ ਦੇ ਵੈਰੀ ਬਣ ਗਏ, ਕੋਈ ਨਹੀਂ, ਇਹ ਜਿਹੜਾ ਠੁੱਡੇ ਖਾ ਕੇ ਸਿੱਧੇ ਹੋ ਜਾਣਗੇ ਸਿੱਧੇ ਹੋ ਜਾਣਗੇ। ਹਾਂਜੀ, ਹੂੰ ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਨਫ਼ਰਤ ਤੇ ਲੁੱਟਮਾਰ ਹੈ ਜਿਹੜੀ, ਇਹਦੇ 'ਚ ਕੋਈ ਫਾਇਦਾ ਨਹੀਂ, ਸਹੀ ਤੇ ਗੱਲ ਹੈ। ਆਪਸ 'ਚ ਮੁਹੱਬਤ ਕਰਨਾ ਸ਼ੁਰੂ ਕਰ ਦੇਣਗੇ। ਔਰ ਨਾ ਸਿਰਫ ਆਪਣੇ ਮੁਲਕ ਵਾਲੇ, ਆਂਢ ਗੁਆਂਢ ਵੀ ਸਾਰਿਆਂ ਦੇ ਨਾਲ ਮੁਹੱਬਤ ਕਰਨਾ ਸ਼ੁਰੂ ਕਰ ਦੇਣਗੇ। ਇੰਜੀ ਗੱਲ ਹੈ। ਔਰ ਢਾਕੇ ਤੋਂ ਰਸਤਾ ਜਾਏਗਾ ਸੈਂਟਰਲ ਏਸ਼ੀਆ ਨੂੰ, ਇਨਸ਼ਾਅੱਲਾ। ਹਾਂਜੀ, ਰੇਲ ਜਾਏਗੀ ਉਧਰ ਮਸ਼ਰਕ ਤੋਂ, ਜਿਹੜਾ ਹੈਗਾ ਚੀਨ ਤੋਂ ਰਸਤਾ ਜਾਏਗਾ ਗਵਾਦਰ ਤੇ ਇਨਸ਼ਾਅੱਲਾ। ਕਰਾਚੀ, ਤੇ ਸੌਖਾ ਹੋ ਜਾਏਗਾ ਸਾਰਾ। ਰੱਬ ਕਰੇ ਤੁਹਾਡੀ ਗੱਲ ਪੂਰੀ ਹੋਵੇ ਔਰ ਅਸੀਂ ਵੀ ਆਪਣੇ ਪੁਰਖਿਆਂ ਦੀ ਉਹ ਧਰਤੀ ਵੇਖੀਏ ਜਿੱਥੋਂ ਮੇਰੇ ਦਾਦਾ ਬੂ ਆਏ, ਜਿੱਥੋਂ ਮੇਰੇ ਨਾਨਾ ਬੂ ਆਏ। ਹਾਂ। ਔਰ ਮੈਂ ਵੇਖਿਆ ਕਿ ਮੇਰੇ ਨਾਨਾ ਬੂ ਨਾ ਕਹਿੰਦੇ ਹੁੰਦੇ ਸਨ ਕਿ ਮੈਨੂੰ ਲੈ ਚੱਲ ਯਾਰ ਉਧਰ ਇੱਕ ਦਫਾ ਨਾ ਠਰਾ ਲਿਆ। ਔਰ ਮੈਂ ਉਹਨਾਂ ਨੇ ਨਾ ਮੈਨੂੰ ਬੜੀ ਤਫਸੀਲ ਨਾਲ ਦੱਸਣਾ ਠੀਕ। ਕਿ ਸਾਡਾ ਪਿੰਡ ਬੜਾ ਵੱਡਾ ਸੀ ਔਰ ਸਾਡੇ ਪਿੰਡ ਦੇ ਬਾਹਰ ਥੜਾ ਬਣਿਆ ਸੀ, ਇੱਕ ਬੋਰਡ ਦਾ ਦਰਖਤ ਬੜਾ ਵੱਡਾ ਸੀ ਔਰ ਇੰਨਾ ਵੱਡਾ ਬੋਰਡ ਸੀ ਕਿ ਉਹਦੇ ਆਲੇ ਦੁਆਲੇ ਤੁਸੀਂ ਸਾਫਾ ਨਹੀਂ ਸੀ ਬਣ ਸਕਦੇ ਲੰਮਾ ਸਾਰਾ। ਠੀਕ ਹੈ। ਔਰ ਸਾਰਾ ਪਿੰਡ ਉੱਥੇ ਬਹਿੰਦਾ ਸੀ, ਨਾਲ ਸਾਡੀ ਜ਼ਮੀਨ ਸੀ। ਤੇ ਉਹਨਾਂ ਨੇ ਨਾ ਮਤਲਬ ਦੱਸਣਾ ਤਾਂ ਰੋ ਪੈਣਾ ਔਰ ਕਹਿੰਦੇ ਸੀ ਕਿ ਅਗਰ ਮੈਂ ਚੜ੍ਹਦੇ ਪੰਜਾਬ ਆਪਣਾ ਪਿੰਡ ਦੇਖਾਵਾਂ ਨਾ ਤੇ ਮੈਂ 10 ਸਾਲ ਵੱਧ ਜੀ ਸਕਦਾ ਹਾਂ। ਹਾਂ, ਇਹ ਗੱਲ, ਇਹ ਸਾਡੀ ਸਾਰਿਆਂ ਦੀ ਇਹ ਖਾਹਿਸ਼ ਹਾਂ ਕਿ ਅਸੀਂ ਆਪਣਾ ਪਿੰਡ ਦੇਖ ਕੇ ਆਈਏ। ਸਾਡੇ ਪਿੰਡ 'ਚ ਉਹ ਤਕੀਆ ਸੀ, ਉਹਦੇ 'ਚ ਬੋਰਡ ਸਨ 2-3, ਅੱਛਾ। ਤੇ ਉਹ ਸਾਰਿਆਂ ਨੇ ਇੱਕ ਅੱਬਾ ਜੀ ਸਾਡੇ ਮਸ਼ੀਨ ਲੈ, ਜਿਹੜੇ ਰਿਕਾਰਡ ਚੱਲਦਾ ਜਿਹਦੇ ਹਾਂਜੀ। 'ਚ, ਤੇ ਲੋਕਾਂ ਨੇ ਕਹਿਣਾ ਵੀ ਉਹ ਮੰਗਾਓ। ਹਾਂ ਉਹ ਫਿਰ ਸਾਡਾ ਨੌਕਰ ਸੀ ਇੱਕ, ਉਹਨੂੰ ਅਸੀਂ, ਮੈਂ ਕਹਿਣਾ ਕਿ ਵੀ ਉਹ ਜਾਨਾ, ਹਾਂ ਉਹਨੇ ਉਹ ਫਿਰ ਲੈ ਆਉਣੀ, ਉੱਥੇ ਫਿਰ ਬੈਠ ਕੇ ਅਸੀਂ ਉਹ ਗਾਣੇ ਸੁਣਨੇ। ਹੂੰ ਤੇ ਬਹੁਤ ਅੱਛਾ ਉੱਥੇ ਮੌਸਮ ਸੀ ਔਰ ਬਾਰਿਸ਼ਾਂ ਕਾਫੀ ਹੁੰਦੀਆਂ ਸਨ, ਹੂੰ। ਤੇ ਬਹੁਤ ਉਹ ਚੀਜ਼ਾਂ ਯਾਦ ਆਉਂਦੀਆਂ ਨੇ। ਔਰ ਜਿਹੜੇ ਸਕੂਲ ਤੁਸੀਂ ਪੜ੍ਹਦੇ ਸੀ ਹਾਂ, ਉਸ ਪਿੰਡ ਵਿੱਚ ਤੇ ਹਿੰਦੂ ਸਿੱਖ ਹੈ ਸੀ ਨਾ, ਹਾਂਜੀ ਹੈ ਸਨ। ਜਦੋਂ ਤੁਸੀਂ ਆਏ ਆ ਹਾਂ। ਤੇ ਲਹਿੰਦੇ ਪੰਜਾਬ ਤੋਂ ਜਿਹੜੇ ਚੜ੍ਹਦੇ ਵੱਲ ਜਾ ਰਹੇ ਸੀ ਉਹ ਖੁਸ਼ੀ-ਖੁਸ਼ੀ ਜਾ ਰਹੇ ਸੀ ਜਾਂ ਵੀ ਤੁਹਾਡੇ ਵਾਂਗੂ ਰੋਂਦੇ ਹੀ ਆ ਰਹੇ ਸੀ? ਨਹੀਂ, ਅਸੀਂ ਜਿਸੇ ਲਈ ਆ ਕੇ ਸੁਣਿਆ, ਹਾਂਜੀ ਜਿਸੇ ਲਈ ਅਸੀਂ ਉਧਰੋਂ ਆਏ ਤੇ ਸਾਨੂੰ ਕੋਈ ਆਪਣੇ ਰਿਸ਼ਤੇਦਾਰਾਂ ਦੀਆਂ ਮੁਸੀਬਤਾਂ ਹਾਂਜੀ। ਨਜ਼ਰ ਆਉਂਦੀਆਂ ਸਨ, ਹੂੰ ਸਾਡੇ 'ਚ ਗੁੱਸਾ ਸੀ। ਹਾਂ ਜਿਸ ਵੇਲੇ ਅਸੀਂ ਇੱਥੇ ਆ ਕੇ ਦੇਖਿਆ ਕਿ ਉਹਨਾਂ ਨਾਲ ਖਬਰੇ ਸਾਡੇ ਨਾਲੋਂ ਵੀ ਜ਼ਿਆਦਾ ਹੋਈ ਹੈ ਹਾਂ ਬੁਰਾਈ, ਹੂੰ ਤੇ ਅਸੀਂ ਫਿਰ ਸਮਝਿਆ ਕਿ ਵੀ ਦੋਵੇਂ ਪਾਸੇ ਇਸ ਤਰ੍ਹਾਂ ਹੋ ਗਿਆ। ਹਾਂ ਤੇ ਜਿਨ੍ਹਾਂ ਨੇ ਹਿਜਰਤ ਕੀਤੀ ਹੈ ਉਹਨਾਂ ਨੂੰ ਤੰਗੀ ਹੋਈ। ਉਹਨਾਂ ਨੂੰ ਤੰਗੀ ਹੋਈ ਹੈ ਬਿਲਕੁਲ। ਜਿਹਨਾਂ ਨੇ ਆਪਣਾ ਘਰ ਛੱਡਿਆ, ਹਾਂ। ਆਪਣੀ ਭੋਇੰ ਭਾਂਡਾ ਛੱਡੀ, ਆਪਣੀ ਜਿੱਥੇ ਉਹਨਾਂ ਨੇ ਅੱਖ ਖੋਲੀ ਹੈ ਹਾਂ। ਉਹ ਧਰਤੀ ਛੱਡੀ ਹੈ। ਇਹਨਾਂ ਨੂੰ ਜਦੋਂ ਕਦੀ ਅਕਲ ਆਏਗੀ ਤੇ ਅਸੀਂ ਵੀ ਫਿਰ ਬਿਲਕੁਲ ਅਸੀਂ ਵੀ ਫਿਰ ਇੱਕ ਇਕੱਠੇ ਹੋ ਜਾਣਗੇ, ਆਉਣ ਜਾਣ ਹੋ ਜਾਏਗਾ ਇੱਕ ਦੂਸਰੇ ਦੇ ਕੋਲ, ਔਰ ਪਿਆਰ ਮੁਹੱਬਤ ਹੋ। ਸਾਡੇ ਇੱਕ ਦੋਸਤ ਨੇ ਅਰਸ਼ਾਦ ਸੰਧੂ ਸਾਹਿਬ ਕਹਿੰਦੇ ਨੇ ਕਿ ਚੜ੍ਹਦੇ ਹੋ ਢੋਲ ਵਜਾਉਂਦਾ ਆ ਤੂੰ, ਲੈਂਦੇ ਹੋ ਆਵਾਂ ਮੈਂ, ਜੀ ਕਰਦਾ ਏ ਹਰ ਵਿਸਾਖੀ ਤੇਰੇ ਨਾਲ ਮਨਾਵਾਂ ਮੈਂ। ਤੇ ਰੱਬ ਕਰੇ ਉਹ ਦਿਨ ਛੇਤੀ ਆਵੇ ਤੇ ਕੋਈ ਵੀ ਸੁੱਕਾ ਰੁੱਖ ਨਾ ਹੋਵੇ ਤੇ ਕਿਸੇ ਦਾ ਪੀੜਾ ਮੁੱਖ ਨਾ ਹੋਵੇ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਨੇ ਆ। ਤੇ ਤੁਸੀਂ ਬਜ਼ੁਰਗਾਂ ਦੀ ਕਹਾਣੀ ਸੁਣੀ ਔਰ ਬਜ਼ੁਰਗਾਂ ਨੇ ਆਪਣੇ ਪਿੰਡ ਦੇ ਆਲ ਦੁਆਲ ਦੇ ਔਰ ਲੁਧਿਆਣਾ ਦੇ, ਅਗਰ ਕੋਈ ਨੇੜੇ ਤੇੜੇ ਜਿਹੜੇ ਪਿੰਡਾਂ ਦੇ ਨਾਮ ਬਜ਼ੁਰਗਾਂ ਨੇ ਲਏ ਨੇ, ਅਗਰ ਕੋਈ ਉੱਥੋਂ ਦੋਸਤ ਸਾਡੀ ਵੀਡੀਓ ਵੇਖ ਰਿਹਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸੇ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖੋ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖੋ। ਬਹੁਤ